ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇਨਕਲਾਬੀ ਵਿਧਾਇਕਾਂ ਦੇ ਬਾਰੇ। ਅਕਾਲੀਆਂ ਤੇ ਕਾਂਗਰਸੀਆਂ ਨੇ ਪੰਜਾਬੀਆਂ ਨੂੰ ਲੁੱਟਣ ਤੇ ਕੁੱਟਣ ਵਾਲੀ ਜਦੋਂ ਕਸਰ ਨਾ ਬਾਕੀ ਛੱਡੀ ਤੇ ਪੰਜਾਬ ਦੇ ਲੋਕਾਂ ਨੇ ਬੜੀ ਖੁਸ਼ੀ ਦੇ ਨਾਲ ਔਰ ਬੜੇ ਵੱਡੇ ਮਾਰਜਨ ਦੇ ਨਾਲ ਬੜੇ ਵੱਡੇ ਮੈਂਡੇਟ ਦੇ ਨਾਲ ਇਨਕਲਾਬੀ ਪਾਰਟੀ ਨੂੰ ਮੌਕਾ ਦਿੱਤਾ, ਯਾਨੀ ਕਿ ਆਮ ਆਦਮੀ ਪਾਰਟੀ ਨੂੰ। ਔਰ ਅਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਲੁੱਟਣ ਤੇ ਕੁੱਟਣ ਵਾਲੇ ਦੱਸਣ ਵਾਲੇ ਲੋਕ ਜਿਹੜੇ ਸੀਗੇ ਅੱਜ ਖੁਦ ਲੋਕਾਂ ਨੂੰ ਕੁੱਟ ਰਹੇ ਨੇ ਔਰ ਕੁੱਟ ਹੀ ਨਹੀਂ ਦੇ ਜ਼ਲੀਲ ਕਰ ਰਹੇ ਨੇ। ਕਦੇ ਕਿਸੇ ਵਿਧਾਇਕ ਦਾ ਕਿਸੇ ਅਫਸਰ ਦੇ ਨਾਲ ਪੇਚਾ ਪੈ ਜਾਂਦਾ ਵਾ ਔਰ ਕਦੇ ਕਿਸੇ ਵਿਧਾਇਕ ਦੇ ਉੱਤੇ ਦੋਸ਼ ਲੱਗਦਾ ਵੀ ਇਹਨੇ ਕੋਠੀ ਨੱਪ ਲਈ ਆ, ਕਦੇ ਕਿਸੇ ਦੇ ਦੋਸ਼ ਲੱਗਦੇ ਕਿ ਇਹਨੇ ਦੂਜਾ ਵਿਆਹ ਕਰਾ ਲਿਆ, ਕਦੇ ਕਿਸੇ ਦੇ ਘਰੇ CBI ਰੇਡ ਕਰਦੀ ਆ, ਕਦੇ ਕੋਈ ਪੱਤਰਕਾਰ ਨੂੰ ਕੁੱਟ ਕੇ ਉਹਨੂੰ ਜ਼ਲੀਲ ਕਰਦਾ ਵਾ, ਉਹਦੀ ਵੀਡੀਓ ਬਣਾਉਂਦਾ ਵਾ, ਤੇ ਕਦੇ ਕੋਈ ਪੁਲਿਸ ਵਾਲੇ ਦੇ ਗੱਲ ਪੈ ਜਾਂਦਾ। ਅੱਜ ਤੋਂ ਠੀਕ 2 ਸਾਲ ਪਹਿਲਾਂ ਇਹ ਦੋਸ਼ ਕਿਹਦੇ ਤੇ ਲੱਗਦੇ ਸੀਗੇ? ਇਹੀ ਲੋਕ ਜਿਹੜੇ ਅੱਜ ਸੱਤਾ ਦੇ ਵਿੱਚ ਨੇ ਇਹ ਦੋਸ਼ ਲਾਉਂਦੇ ਹੁੰਦੇ ਸੀਗੇ ਕਾਂਗਰਸੀਆਂ ਤੇ, ਅਕਾਲੀਆਂ ਤੇ, ਔਰ ਉਹ ਦੋਸ਼ ਜਾਇਜ਼ ਵੀ ਹੁੰਦੇ ਸੀ। ਮੈਂ ਇਹ ਨਹੀਂ ਕਹਿੰਦਾ ਕਿ ਇਹ ਬਿਨਾਂ ਗੱਲੋਂ ਹੀ ਦੋਸ਼ ਲਾਉਂਦੇ ਸੀਗੇ, ਉਹ ਦੋਸ਼ ਜਾਇਜ਼ ਵੀ ਹੁੰਦੇ ਸੀ। ਕਾਹਦੇ ਦੋਸ਼ ਲੱਗਦੇ ਸੀਗੇ ਕਿ ਅਕਾਲੀ ਬੰਦੇ ਨੇ ਜੀ ਫਲਾਣੇ ਬੰਦੇ ਦੀ ਪੈੜੀ ਨੱਪ ਲਈ, ਅਕਾਲੀ ਲੀਡਰ ਨੇ ਜੀ ਫਲਾਣੇ ਬੰਦੇ ਨਾਲ ਆਹ ਕਰਤਾ, ਅਕਾਲੀ ਲੀਡਰ ਨੇ ਉਹ ਕਰਤਾ। ਅੱਜ ਕੀ ਹੋ ਰਿਹਾ? ਕਾਂਗਰਸੀ ਲੀਡਰ ਨੇ ਉਹ ਕਰਤਾ, ਕਾਂਗਰਸੀ ਲੀਡਰ ਨੇ ਮਾਈਨਿੰਗ ਦੇ ਦੋਸ਼, ਰੇਤੇ ਬਜਰੀ ਦੇ ਟਰਾਂਸਪੋਰਟ ਦੇ ਦੋਸ਼, ਕਿਹੜੇ ਦੋਸ਼ ਨਹੀਂ ਲੱਗੇ ਸਾਡੇ ਰਵਾਇਤੀ ਸਿਆਸਤਦਾਨਾਂ ਦੇ ਉੱਤੇ, ਤੇ ਅੱਜ ਇਹਨਾਂ ਤੇ ਕਿਹੜੇ ਲੱਗ ਰਹੇ ਨੇ? ਰੇਪ ਦੇ ਦੋਸ਼, ਹਫ਼ਤਾ ਵਸੂਲੀ ਕਰਨ ਦੇ ਦੋਸ਼, ਕਮਿਸ਼ਨ ਮੰਗਣ ਦੇ ਦੋਸ਼, ਬਦਫੈਲੀਆਂ ਕਰਨ ਦੇ ਦੋਸ਼, ਕੋਠੀਆਂ ਨੱਪਣ ਦੇ ਦੋਸ਼, ਪੱਤਰਕਾਰ ਕੁੱਟਣ ਦੇ ਦੋਸ਼। ਕਿਹੜੇ ਦੋਸ਼ ਇਹਨਾਂ ਤੇ ਨਹੀਂ ਲੱਗ ਰਹੇ? ਅਫਸਰਾਂ ਨੂੰ ਧਮਕਾਉਣ ਦੇ ਦੋਸ਼, ਪੁਲਿਸ ਵਾਲਿਆਂ ਦੇ ਗਲ ਪੈਣ ਦੇ ਦੋਸ਼। ਕਿਹੜੇ ਦੋਸ਼ ਹੈ ਜਿਹੜੇ ਅੱਜ ਇਨਕਲਾਬੀ ਲੋਕਾਂ ਦੇ, ਇਨਕਲਾਬੀ ਵਿਧਾਇਕਾਂ ਦੇ ਉੱਤੇ ਨਹੀਂ ਲੱਗ ਰਹੇ? ਔਰ ਜੇ ਸਮਾਂ ਰਹਿੰਦਿਆਂ ਮਾਨ ਸਾਹਿਬ ਨੇ ਜਾਂ ਇਹਨਾਂ ਦੀ ਸਰਕਾਰ ਨੇ ਆਪਣੇ ਇਹਨਾਂ ਵਿਧਾਇਕਾਂ ਨੂੰ ਨੱਥ ਨਾ ਪਾਈ ਤਾਂ ਫਿਰ ਇਹਨਾਂ ਨੂੰ ਪੰਜਾਬੀ ਉਹੀ ਜਿਹੜਾ ਰਾਹ ਦਿਖਾ ਦੇਣਗੇ ਜਿਹੜਾ ਉਹਨਾਂ ਨੇ ਰਵਾਇਤੀ ਧਿਰਾਂ ਨੂੰ ਦਿਖਾਇਆ ਵਾ। ਜਿਹੜੇ ਲੋਕ ਕਦੇ ਕਹਿੰਦੇ ਸੀਗੇ ਕਿ ਸਾਡੇ ਬਿਨਾਂ ਪੰਜਾਬ ਦੀ ਸਿਆਸਤ ਦੇ ਵਿੱਚ ਪੱਤਾ ਨਹੀਂ ਹਿਲਦਾ, ਤੇ ਉਹਨਾਂ ਨੇ ਦਰਕਨਾਰ ਕਰਤੇ। ਅੱਜ ਭਾਲਦੇ ਫਿਰਦੇ ਆ ਕਿਤੇ ਕੋਈ ਕੁਰਸੀ ਲੱਭ ਜਾਵੇ। ਖੈਰ, ਅੱਜ ਦੀ ਇਸ ਰਿਪੋਰਟ ਦੇ ਵਿੱਚ ਇਸੇ ਪਾਰਟੀ ਦੇ ਉਹਨਾਂ 15-16 ਪਹਿਲੀ ਗੱਲ ਤਾਂ ਸ਼ਾਇਦ 17 ਹੋਣਗੇ ਉਹਨਾਂ ਵਿਧਾਇਕਾਂ ਦੀ ਗੱਲ ਕਰਾਂਗੇ, ਮੰਤਰੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਨਾਲ ਹੁਣ ਤੱਕ ਜਿਨ੍ਹਾਂ ਨੇ 2 ਸਾਲ ਦਾ ਕਾਰਜਕਾਲ ਵੀ ਨਹੀਂ ਪੂਰਾ ਕੀਤਾ ਤੇ ਆਪਣੇ ਹੋਛੇਪਣ ਦੇ ਨਾਲ ਔਰ ਆਪਣੀਆਂ ਇਹਨਾਂ ਕਥਿਤ ਵਧੀਕੀਆਂ ਦੇ ਨਾਲ ਉਹ ਖਬਰਾਂ ਦੇ ਵਿੱਚ, ਸੁਰਖੀਆਂ ਦੇ ਵਿੱਚ, ਵਿਵਾਦਾਂ ਦੇ ਵਿੱਚ ਛਾਏ ਰਹੇ। ਸ਼ੁਰੂਆਤ ਹੋਈ ਵਿਜੇ ਸਿੰਗਲਾ ਤੋਂ, ਜਿਨ੍ਹਾਂ ਨੂੰ ਖੁਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹਨਾਂ ਨੇ ਕਮਿਸ਼ਨ ਮੰਗਿਆ ਵਾ। ਅੱਜ ਤੱਕ ਨਾ ਤਾਂ ਉਹ ਵੀਡੀਓ ਆਡੀਓ ਬਾਰੇ ਪਤਾ ਲੱਗਿਆ ਵਾ, ਤੇ ਉਹ ਸਿੰਗਲਾ ਸਾਹਿਬ ਖੁਦ ਦੰਦ ਕੱਢਦੇ ਫਿਰਦੇ ਰਹਿੰਦੇ ਕੇਜਰੀਵਾਲ ਦੇ ਨਾਲ ਤੇ ਮੁੱਖ ਮੰਤਰੀ ਦੇ ਨਾਲ ਵੀ ਉਹਨਾਂ ਦੀਆਂ ਫੋਟੋਆਂ ਨੇ। ਕਿੱਥੇ ਗਈਆਂ ਉਹ ਤੁਹਾਡੇ ਜਿਹੜੇ ਦੋਸ਼ ਲਾਏ ਸੀ? ਕਿੱਥੇ ਗਿਆ ਉਹ? ਠੀਕ ਹੈ, ਅਹੁਦਾ ਖੋਲ੍ਹਿਆ, ਉਸ ਤੋਂ ਬਾਅਦ ਜੋ ਚੱਲ ਰਿਹਾ ਉਹ ਚੱਲ ਸੋ ਚੱਲ ਰਹੀ ਹੈ। ਫੌਜਾ ਸਿੰਘ ਸਰਾਰੀ ਦੂਜੇ ਸੀ ਮੰਤਰੀ ਬਣੇ ਜਿਨ੍ਹਾਂ ਦੀ ਛੁੱਟੀ ਹੋਈ ਆ, ਔਰ ਕਦੇ ਇਹਨਾਂ ਦੇ ਵਿੱਚ ਇੰਨੀ ਜ਼ਰੂਰਤ ਸੀਗੀ ਕਿ ਇਹਨਾਂ ਨੇ ਪੰਜਾਬ ਸਰਕਾਰ ਦੇ ਕਾਂਗਰਸ ਮੰਤਰੀ ਦੀ ਛੁੱਟੀ ਕਰਾਤੀ ਸੀ, ਰਾਣਾ ਗੁਰਜੀਤ ਸਿੰਘ ਦੀ। ਪਰ ਉਦੋਂ ਇਹਨਾਂ ਦੇ ਵਿੱਚ ਇੱਕ ਤਾਂ ਬੜਾ ਲੀਡਰ ਜਿਹੜਾ ਅੱਜ ਕੱਲ੍ਹ ਇਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਰੜਕਦਾ ਤੇ ਪੰਜਾਬ ਦੇ ਮਸਲਿਆਂ 'ਤੇ ਵੀ ਬੜਾ ਐਕਟਿਵ ਹੈ, ਸੁਖਪਾਲ ਖਹਿਰਾ, ਉਦੋਂ ਇਹਨਾਂ ਦੇ ਵਿੱਚ ਹੁੰਦਾ ਸੀ। ਤੇ ਰਾਣਾ ਗੁਰਜੀਤ ਸੁਖਪਾਲ ਖਹਿਰੇ ਦੇ ਨਾਲ ਇਸੇ ਕਰਕੇ ਰੰਜ ਰੱਖਦਾ ਰਿਹਾ ਕਿ ਉਹਨੇ ਉਹਦੀ ਛੁੱਟੀ ਕਰਾਤੀ ਸੀ ਪੰਜਾਬ ਸਰਕਾਰ ਦੀ, ਕੈਪਟਨ ਸਰਕਾਰ ਦੀ ਕੈਬਨਿਟ ਦੇ ਵਿੱਚੋਂ। ਤੇ ਹੁਣ ਇਹਨਾਂ ਦੇ ਕਿਹਦੀ ਛੁੱਟੀ ਹੋ ਰਹੀ ਆ? ਫੌਜਾ ਸਿੰਘ ਸਰਾਰੀ ਦੀ। ਇਸ ਤੋਂ ਅੱਗੇ ਆ ਜਾਓ, ਲਾਲ ਚੰਦ ਕਟਾਰੂ ਚੱਕ ਦੀ ਵੀਡੀਓ ਦਾ ਮਾਮਲਾ, ਬਦਫੈਲੀ ਦਾ ਮਾਮਲਾ, ਔਰ ਮਸਲਾ ਰਾਜਪਾਲ ਦੇ ਕੋਲੇ ਗਿਆ ਵਾ। ਚੇਤਨ ਸਿੰਘ ਜੌੜਾ ਮਾਜਰਾ ਦਾ ਮਾਮਲਾ, ਚੇਤਨ ਸਿੰਘ ਜੌੜਾ ਮਾਜਰਾ ਨੇ VC ਨੂੰ ਗੱਦੇ ਤੇ ਬਿਠਾਇਆ, ਉਸ ਤੋਂ ਬਾਅਦ ਉਹ ਵਿਵਾਦ ਬਣਿਆ। ਹਾਲਾਂਕਿ ਦੋਨਾਂ ਦੀ ਅਪਰੋਚ ਸਹੀ ਨਹੀਂ ਸੀ, ਨਾ VC ਦੀ ਬਾਅਦ ਦੇ ਵਿੱਚ ਤੇ ਨਾ ਚੇਤਨ ਸਿੰਘ ਜੌੜਾ ਮਾਜਰਾ ਦੀ। VC ਦੀ ਤਾਂ ਇਹ ਨਹੀਂ ਸਹੀ ਸੀਗੀ ਕਿ VC ਕੋਈ ਰੱਬ ਨਹੀਂ ਹੈ ਜਿਹੜਾ ਜੋ ਜੀ ਆ ਕਰੂਗਾ ਉੱਥੇ ਆਪਦੀ ਮੈਨੇਜਮੈਂਟ ਦੇ ਵਿੱਚ। ਤੇ ਚੇਤਨ ਸਿੰਘ ਜੌੜਾ ਮਾਜਰਾ ਵੀ ਇਸ ਤਰ੍ਹਾਂ ਡਿਕਟੇਟ ਨਹੀਂ ਕਰ ਸਕਦਾ ਕਿਸੇ ਨੂੰ, ਉਹ ਵੀ MLA ਆ, ਮੰਤਰੀ ਹੈ, ਠੀਕ ਹੈ, ਪਰ VC ਨੂੰ ਵੀ ਕੋਈ ਐਡੀ ਆਖਰ ਨਹੀਂ ਆ ਗਈ ਜਿਹੜੇ ਗੱਦੇ ਤੇ ਇੱਕ ਗਰੀਬ ਮਾਤੜ ਕਿਸਾਨ, ਵਪਾਰੀ, ਮਜ਼ਦੂਰ ਪੈਂਦਾ ਵਾ ਜਿਹੜੇ ਗੰਦੇ ਬੈੱਡ ਦੇ ਉੱਤੇ। ਤੇ ਜੇ 2 ਸਕਿੰਟ ਲਈ VC ਦੀ ਢੂਈ ਉੱਥੇ ਸਿੱਧੀ ਹੋ ਗਈ ਤੇ ਇਹਦੇ 'ਚ ਕੋਈ ਚੱਕਰ ਨਹੀਂ ਪੈਂਦਾ। ਇਹਦੇ 'ਚ ਜੇ VC ਨੇ ਉੱਥੇ ਲੱਤਾਂ ਸਿੱਧੀਆਂ ਕਰ ਲਈਆਂ ਉਸ ਬੈੱਡ ਦੇ ਉੱਤੇ ਤੇ ਕੋਈ ਆਖਰ ਨਹੀਂ ਆਉਣ ਲੱਗੀ। ਖੈਰ, ਅਗਲੀ ਗੱਲ ਕਰਦੇ ਹਾਂ। ਡਾਕਟਰ ਬਲਬੀਰ, ਇਹਦੇ ਤੇ ਆਪਦੇ ਰਿਸ਼ਤੇਦਾਰਾਂ ਨੇ ਦੋਸ਼ ਲਾਏ ਕਿ ਸਾਡੀ ਇਹਨੇ ਕੁੱਟਮਾਰ ਕੀਤੀ ਹੈ, ਸਾਲੀ ਨੇ ਦੋਸ਼ ਲਾਏ। ਜਗਦੀਪ ਗੋਲਡੀ ਕੰਬੋਜ, ਬੱਸ ਅੱਡੇ ਦੀ ਥਾਂ ਨੱਪਣ ਦੇ ਦੋਸ਼ ਹੈ ਤੇ ਇਹਨਾਂ ਦੇ ਪਿਤਾ ਤੇ ਵੀ ਦੋਸ਼ ਲੱਗੇ ਹੈ। ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰੇ CBI ਨੇ ਛਾਪਾ ਮਾਰਿਆ, ਰੇਡ ਮਾਰੀ। ਮਸਲਾ ਸੀ 40 ਕਰੋੜ ਰੁਪਏ ਬੈਂਕ ਲੋਨ ਦੇ ਵਿੱਚ ਫਰਾਡ ਕਰਨ ਦਾ। ਅਮਿਤ ਰਤਨ, ਜਿਹੜੇ ਕਿ ਇਹਨਾਂ ਦਾ ਬੜਾ ਵਡਮੁੱਲਾ ਰਤਨ ਹੈ ਤੇ 4 ਲੱਖ ਦੀ ਰਿਸ਼ਵਤ ਲੈਣ ਦੇ ਮਸਲੇ ਦੇ ਵਿੱਚ ਫਸਿਆ। ਸ਼ੀਤਲ ਅੰਗੁਰਾਲ ਧਮਕੀਆਂ ਦਿੰਦਾ ਸੀਗਾ
कि ਅਸੀਂ ਤੇਰੇ ਤੇ ਪਰਚਾ ਪਾ ਦਿਆਂਗੇ। ਸ਼ੀਤਲ ਅੰਗਰਾਲ ਦੀ ਆਡੀਓ ਵੀ ਵਾਇਰਲ ਹੁੰਦੀ ਹੈ। ਸਰਬਜੀਤ ਕੌਰ ਮਾਣੂਕੇ ਕੋਠੀ ਨੱਪੀ ਸੀ, ਛੱਡਣੀ ਪਈ ਜਦੋਂ ਲੋਕਾਂ ਨੇ ਸੰਘਰਸ਼ ਕੀਤਾ, ਛੱਡਣੀ ਪਈ, ਪਰ ਅੱਜ ਤੱਕ ਰਜਿਸਟਰੀ ਉਹਨਾਂ ਦੇ ਨਾਂ ਨਹੀਂ ਹੋਈ, ਚਾਬੀਆਂ ਜ਼ਰੂਰ ਦੇਤੀਆਂ। ਡਾਕਟਰ ਅਮਨਦੀਪ ਕੌਰ ਅਰੋੜਾ ਦੋਸ਼ ਲੱਗੇ ਕਿ ਇਹਨੇ ਬੀਬੀ ਨੇ ਹਸਪਤਾਲ ਦੇ ਨਾਂ ਤੇ ਆਏ ਸੀ ਆਪਣੇ ਦਫ਼ਤਰ 'ਚ ਆਪਣੇ ਘਰੇ ਲਵਾਲੇ। ਬਾਅਦ ਦੇ ਵਿੱਚ ਜਿਨ੍ਹਾਂ ਨੇ ਮਸਲਾ ਚੁੱਕਿਆ ਉਹਨਾਂ ਨੂੰ ਗੁੰਡਾਗਰਦੀ ਦੇ ਨਾਲ ਦੱਬਣ ਦੀ ਕੋਸ਼ਿਸ਼ ਕੀਤੀ ਗਈ। ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਚਾ ਪਿਆ ਸੁਖਪਾਲ ਖਹਿਰੇ ਦੇ ਨਾਲ ਫੋਰਚੂਨਰ ਗੱਡੀ ਜਾਂ ਇਨੋਵਾ ਗੱਡੀ ਨੂੰ ਲੈ ਕੇ, ਮੈਨੂੰ ਹੁਣ ਪੱਕਾ ਯਾਦ ਨਹੀਂ ਹੈ। ਇਹਦੇ ਤੇ ਦੋਸ਼ ਲੱਗੇ ਕਿ ਜੀ ਇਹ ਬੰਦੇ ਨੇ ਚੰਡੀਗੜ੍ਹ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਹੈ, ਉਹਨਾਂ ਦੇ ਗਲ ਪਿਆ ਵਾ ਔਰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਵਾ। ਇਸ ਤੋਂ ਇਲਾਵਾ ਅੱਗੇ ਆ ਜਾਓ, ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਆਪਣੇ ਗਨਮੈਨਾਂ ਤੇ ਸਾਥੀਆਂ ਦੇ ਨਾਲ ਚੁਲਾਂਗ ਟੋਲ ਪਲਾਜ਼ੇ ਤੇ ਧੱਕੇਸ਼ਾਹੀ ਕਰਦਿਆਂ ਗੱਡੀਆਂ ਰੋਕੀਆਂ ਤੇ ਬੂਥ ਜਿਹੜੇ ਸੀ ਤੋੜ ਦਿੱਤੇ ਤੇ ਕਰੀਬ 5 ਤੋਂ 6 ਮਿੰਟ ਤੱਕ ਸ਼ਰੇਆਮ ਫੌਰੀ ਜਿਹੜੇ ਵਾਹਨ ਲਗਾਉਣੇ ਉਹ ਸ਼ੁਰੂ ਕਰ ਦਿੱਤੇ। ਅਸੀਂ ਵੀ ਕਹਿੰਦੇ ਹਾਂ ਕਿ ਟੋਲ ਪਲਾਜ਼ੇ ਵਾਲੇ ਦੀ ਗੁੰਡਾਗਰਦੀ ਗਲਤ ਹੈ। ਅਸੀਂ ਵੀ ਕਹਿੰਦੇ ਹਾਂ ਕਿ ਲੋਕਾਂ ਦਾ ਜਿੱਥੇ ਲੁੱਟ ਹੁੰਦੀ ਹੈ ਰੁਕਣੀ ਚਾਹੀਦੀ ਹੈ। ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿੱਥੇ ਮੁੱਖ ਮੰਤਰੀ ਨੇ ਜਿਹੜੇ ਨਜਾਇਜ਼ ਉਗਰਾਹੀ ਕਰ ਰਹੇ ਸੀ ਟੋਲ, ਮਤਲਬ ਉਹਨਾਂ ਦਾ ਸਮਾਂ ਸੀਮਾ ਲੰਘ ਚੁੱਕੇ ਸੀ, ਉਹ ਟੱਪ ਚੁੱਕੇ ਸੀ, ਉਹ ਜਿਹੜੇ ਬੰਦ ਕਰਾਇਆ ਸ਼ਾਬਾਸ਼ ਹੈ। ਪਰ ਇੱਕ ਵਿਧਾਇਕ ਦਾ ਕੰਮ ਇਹ ਥੋੜ੍ਹਾ ਕਿ ਉਹ ਉਤਰਿਆ ਗੱਡੀ ਦੇ ਵਿੱਚੋਂ ਤੇ ਉਹਨੇ ਟੋਲ ਵਾਲਾ ਡੰਡਾ ਜਿਹਾ ਪੱਟ ਕੇ ਪਰਾਂ ਮਾਰਿਆ ਤੇ ਉਦੋਂ ਬਾਅਦ ਕਹਿੰਦਾ ਲਗਾਓ ਗੱਡੀਆਂ। ਇਹ ਵਿਧਾਇਕ ਆ ਕਿ ਕੋਈ ਗਲੀ ਦਾ ਗੁੰਡਾ ਵਾ? ਸੋ ਵਿਧਾਇਕਾਂ ਦੀ ਆਪਣੀ ਇੱਕ ਮਰਿਆਦਾ ਵਾ। ਲੋਕਾਂ ਦਾ ਚੁਣਿਆ ਨੁਮਾਇੰਦਾ ਨੂੰ ਉਸ ਢੰਗ ਦੇ ਨਾਲ ਵਿਚਰਨਾ ਚਾਹੀਦਾ ਔਰ ਸਾਰਿਆਂ ਦੇ ਵੀ ਦੱਸਾਂਗੇ ਕਿ ਕੀ ਕਰਨਾ ਚਾਹੀਦਾ ਸੀਗਾ। ਦਿਨੇਸ਼ ਚੱਡਾ ਵਿਵਾਦਾਂ ਦੇ ਵਿੱਚ ਘਿਰੇ, ਮਾਲ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਤੇ ਕਿਹਾ ਕਿ ਇਹ ਜਿਹੜੇ ਦਿਨੇਸ਼ ਚੱਡਾ ਸਾਹਿਬ ਨੇ ਇਹ ਕਈ ਗੰਭੀਰ ਦੋਸ਼ ਲਾਏ ਆ ਤੇ ਇਹਨਾਂ ਨੇ ਕਿਹਾ ਕਿ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹਰ ਸਮੇਂ ਇਹਨਾਂ ਨੇ ਚਾਚਨਚਿਤ ਚੈਕਿੰਗ ਕੀਤੀ ਤੇ ਜ਼ਲੀਲ ਕੀਤਾ ਗਿਆ। ਤਹਿਸੀਲਦਾਰ ਪਟਵਾਰੀਆਂ ਨੂੰ ਤੇ ਰਜਿਸਟਰੀ ਕਲਰਕਾਂ ਨੂੰ ਮੀਡੀਆ ਟ੍ਰਾਇਲ ਕਰਕੇ ਉਹਨਾਂ ਨੂੰ ਜ਼ਲੀਲ ਕੀਤਾ ਗਿਆ। ਦਿਨੇਸ਼ ਚੱਡਾ ਇੱਕੋ ਇਹਨਾਂ ਦੇ ਵਿੱਚ ਐਮਐਲਏ ਨੇ ਜਿਨ੍ਹਾਂ ਨੇ ਆਰਟੀਆਈ ਦੇ ਉੱਤੇ ਬਹੁਤ ਕੰਮ ਕੀਤਾ, ਅਕਾਲੀ ਦਲ ਜਾਂ ਕਾਂਗਰਸ ਦੀ ਸਰਕਾਰ ਦੇ ਵਿੱਚ, ਔਰ ਬਹੁਤ ਮਿਹਨਤ ਕੀਤੀ ਔਰ ਲੱਗਦਾ ਸੀਗਾ ਕਿ ਇਹ ਬੜੇ ਸਲੀਕੇਦਾਰ ਇਨਸਾਨ ਨੇ ਔਰ ਬੜਾ ਚੰਗਾ ਵਿਚਰਦੇ ਨੇ ਔਰ ਬੜੀ ਜਾਣਕਾਰੀ ਭਰਪੂਰ ਇਨਸਾਨ ਨੇ। ਇਹ ਨਹੀਂਗਾ ਕਿ ਉਹ ਆਮ ਤੌਰ ਤੇ ਜਿਹੜੇ ਦੂਜੇ ਇਹਨਾਂ ਦੇ ਵਿਧਾਇਕ ਨੇ ਇਸ ਤਰ੍ਹਾਂ ਦੇ ਨੇ, ਬੜੇ ਪੜ੍ਹੇ ਲਿਖੇ, ਬੜੇ ਸੁਲਝੇ ਵੀ, ਪਰ ਇਹਨਾਂ ਦੇ ਉੱਤੇ ਹੀ ਦੋਸ਼ ਲੱਗ ਗਏ। ਖੈਰ, ਬਾਘਾ ਪੁਰਾਣਾ ਵਾਲਾ ਵਿਧਾਇਕ ਜਿਹੜਾ ਅੰਮ੍ਰਿਤਪਾਲ ਸਿੰਘ ਸੁਖਾਨੰਦ, ਉਹ ਤਾਂ ਫਿਰ ਹੱਦਾਂ ਹੀ ਟੱਪ ਗਿਆ। ਉਹਨੇ ਪੱਤਰਕਾਰ ਨੂੰ ਘਰੇ ਸੱਦਿਆ, ਉਹਦੀ ਵੀਡੀਓ ਬਣਵਾਈ, 50-60 ਲੱਠ ਮਾਰਾਂ ਦੀ ਮੌਜੂਦਗੀ ਦੇ ਵਿੱਚ ਉਹਨੂੰ ਜ਼ਲੀਲ ਕੀਤਾ, ਥੱਪੜ ਮਾਰੇ ਤੇ ਉਹਨੂੰ ਧਮਕੀ ਦਿੱਤੀ ਕਿ ਜੇ ਤੂੰ ਇਹ ਨਾ ਕੀਤੀ ਤਾਂ ਅਸੀਂ ਤੇਰੀ ਵੀਡੀਓ ਆ ਮਾਫੀ ਵਾਲੀ ਪਾਵਾਂਗੇ। ਅੰਮ੍ਰਿਤਪਾਲ ਸੁਖਾਨੰਦ ਅੱਗੋਂ ਪਤਾ ਕੀ ਕਹਿੰਦਾ ਇਹ ਐਮਐਲਏ, ਕਹਿੰਦਾ ਕਿ ਜੀ ਇਹ ਬੰਦੇ ਨੇ ਇਹ ਕਿਹੜਾ ਕਿਸੇ ਚੈਨਲ ਨਾਲ ਕੰਮ ਕਰਦਾ। ਸੁਖਾਨੰਦ ਸਾਹਿਬ, ਜੇ ਕਿਸੇ ਨੇ ਪੱਤਰਕਾਰੀ ਕਰਨੀ ਹੈ ਤੇ ਉਹਨੂੰ ਤੁਹਾਡੇ ਘਰ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਗੀ। ਵਿਸਲ ਬਲੋਰਿੰਗ ਕਰਨੀ, ਪੱਤਰਕਾਰੀ ਕਰਨੀ ਇੱਕ ਆਮ ਹੱਕ ਹਕੂਕਾਂ, ਜੋ ਇੱਕ ਮੋਰਲ ਵੈਲਿਊਜ਼ ਨੇ, ਜੋ ਇੱਕ ਰਾਈਟ ਨੇ ਇੱਕ ਕਿਸੇ ਵੀ ਇਨਸਾਨ ਦੇ, ਉਹਦੇ ਵਿੱਚ ਆਉਂਦਾ ਇਹ। ਕੱਲ੍ਹ ਨੂੰ ਤੁਸੀਂ ਰਵੀਸ਼ ਕੁਮਾਰ ਜਾਂ ਹੋਰ ਲੋਕਾਂ ਨੂੰ ਵੀ ਕਹੋਗੇ ਕਿ ਇਹ ਵੀ ਗਲਤ ਹੈ, ਕਿਹੜਾ ਕਿਸੇ ਚੈਨਲ ਨਾਲ ਜੁੜੇ ਆ। ਸੋ ਪਰ ਲੋਕ ਉਹਨਾਂ ਨੂੰ ਪਸੰਦ ਕਰਦੇ ਆ। ਖੈਰ, ਅਜੀਤ ਅੰਜਮ, ਵਿਸਾਰ ਸ਼ਰਮਾ ਵਰਗੇ ਸਾਰੇ ਹੀ ਹੈ। ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਤੇ ਦੋਸ਼ ਲੱਗੇ ਕਿ ਜੀ ਇਹਦੀ ਜਿਹੜੀ ਦੂਜੀ ਪਤਨੀ ਨੇ ਜ਼ੀਰਕਪੁਰ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਕਿ ਬਿਨਾਂ ਤਲਾਕ ਲਏ ਧੋਖੇ ਦੇ ਨਾਲ ਉਹਦਾ ਦੂਜਾ ਵਿਆਹ ਕਰਾਇਆ ਤੇ ਬਾਅਦ ਦੇ ਵਿੱਚ ਉਹਦੀ ਕੁੱਟਮਾਰ ਕੀਤੀ। ਵਿਆਹ ਕਰਾਉਣਾ ਇਹ ਨਿੱਜੀ ਜ਼ਿੰਦਗੀ ਦਾ ਹਿੱਸਾ ਹੋ ਸਕਦਾ, ਇਹ ਸਾਡੇ ਲਈ ਕੋਈ ਜ਼ਿਆਦਾ ਵੱਡਾ ਵਿਸ਼ਾ ਨਹੀਂ, ਪਰ ਇਹ ਕਿਉਂਕਿ ਚੁਣਿਆ ਹੋਇਆ ਨੁਮਾਇੰਦਾ, ਇਹ ਪਬਲਿਕ ਫਿਗਰ ਹੈ, ਇਸ ਕਰਕੇ ਇਹ ਗੱਲ ਮਾਇਨੇ ਖੇਜ਼ ਹੈ। ਦੂਜਾ ਬੀਬੀ ਨੇ ਦੋਸ਼ ਲਾਇਆ ਕਿ ਇਹਨੇ ਕੁੱਟਮਾਰ ਕੀਤੀ ਹੈ, ਭਾਵਾਂ ਵਿਧਾਇਕ ਆ ਤੇ ਭਾਵਾਂ ਕੋਈ ਮੈਂਬਰ ਆ ਤੇ ਭਾਵਾਂ ਕੋਈ ਸਰਪੰਚ ਆ ਤੇ ਭਾਵਾਂ ਕੋਈ ਡੀਐਸਪੀ ਹੈ, ਕੋਈ ਵੀ ਹੈ। ਇਹ ਨਹੀਂ ਗਾ ਕਿ ਉਹ ਕਿਸੇ ਬੀਬੀ ਦੇ ਉੱਤੇ ਜ਼ੁਲਮ ਕਰੇ, ਭਾਵਾਂ ਕੋਈ ਆਮ ਇਨਸਾਨ ਹੈ। ਖੈਰ, ਫਾਜ਼ਿਲਕਾ ਤੋਂ ਇਹਨਾਂ ਦਾ ਹਲਕਾ ਇੰਚਾਰਜ ਆ ਦੀਪ ਕੰਬੋਜ, ਉਹਦੇ ਤੇ ਕੀ ਦੋਸ਼ ਲੱਗੇ? ਉਹਦੇ ਤੇ ਵੀ ਰੇਪ ਦੇ ਦੋਸ਼ ਲੱਗੇ, ਐਲੀਗੇਸ਼ਨ ਲੱਗੇ ਔਰ ਰਾਜਸਥਾਨ ਦੇ ਵਿੱਚ ਸੁਣਦੇ ਹਾਂ ਕਿ ਇਹਦੀ FIR ਦਰਜ ਹੈ। ਇਸੇ ਤਰ੍ਹਾਂ ਵਿਧਾਇਕਾ ਇੱਕ ਰਜਿੰਦਰਪਾਲ ਕੌਰ ਸ਼ੀਨਾ ਬੀਬੀ ਹੈ ਜਿਹੜੀ ਕਿ ਲੁਧਿਆਣਾ ਤੋਂ ਦੱਖਣੀ ਹਲਕੇ ਤੋਂ ਵਿਧਾਇਕ ਹੈ। ਇੱਕ ਔਰਤ IPS ਅਧਿਕਾਰੀ ਦੇ ਨਾਲ ACP ਇੰਡਸਟਰੀਅਲ ਏਰੀਆ B ਜੋਤੀ ਯਾਦਵ ਜਨਤਕ ਤੌਰ ਤੇ ਇਹਨਾਂ ਨੇ ਬਹਿਸ ਕੀਤੀ। ਇਹ ਵੀ ਘਟਨਾ ਬਹੁਤ ਵਾਇਰਲ ਹੋਈ ਸੀ। ਵਿਧਾਇਕ ਪੁਲਿਸ ਨੂੰ ਕਹਿ ਰਹੀ ਸੀ ਕਿ ਸਾਡੇ ਹਲਕੇ 'ਚ ਤਲਾਸ਼ੀ ਮੁਹਿੰਮ ਚਲਾਉਣ ਤੋਂ ਪਹਿਲਾਂ ਸਾਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ। ਸੋ ਇਹ ਸਾਰੀ ਲਿਸਟ ਹੈ ਇੱਕ ਲੰਬੀ, ਜਿਹੜੀ ਕਿ ਤਕਰੀਬਨ ਸ਼ੁਰੂ ਹੁੰਦੀ ਹੈ ਵਿਜੇ ਸਿੰਗਲਾ ਤੋਂ, ਫੌਜਾ ਸਿੰਘ ਸਰਾਰੀ, ਲਾਲ ਚੰਦ ਕਟਾਰੂ ਚੱਕ, ਚੇਤਨ ਸਿੰਘ ਜੌੜਾ ਮਾਜਰਾ, ਡਾਕਟਰ ਬਲਬੀਰ, ਜਗਦੀਪ ਗੋਲਡੀ ਕੰਬੋਜ, ਜਸਵੰਤ ਸਿੰਘ ਗੱਜਣ ਮਾਜਰਾ, ਵਿਧਾਇਕ ਅਮਿਤ ਰਤਨ, ਸ਼ੀਤਲ ਅੰਗਰਾਲ, ਸਰਬਜੀਤ ਕੌਰ ਮਾਣੂਕੇ, ਡਾਕਟਰ ਅਮਨਦੀਪ ਕੌਰ ਅਰੋੜਾ, ਜੈਤੋ ਤੋਂ ਵਿਧਾਇਕ ਅਮੋਲਕ ਸਿੰਘ, ਕਰਮਵੀਰ ਸਿੰਘ ਘੁੰਮਣ, ਦਿਨੇਸ਼ ਚੱਡਾ, ਉਸ ਤੋਂ ਬਾਅਦ ਬਾਘਾ ਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ, ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਤੇ ਇਹਦੇ ਨਾਲ ਰਜਿੰਦਰਪਾਲ ਕੌਰ ਸ਼ੀਨਾ ਤੇ ਇਹਦੇ ਨਾਲ ਇੱਕ ਦੋ ਜਿਹੜੇ ਵਿਧਾਇਕ ਨੇ ਹਲਕਾ ਇੰਚਾਰਜ ਇਹਨਾਂ ਦਾ ਜਿਹੜਾ
ਉਹ ਹੁਣ ਤੱਕ ਵਿਧਾਇਕ ਜਿਹੜੇ ਨੇ ਇਹਨਾਂ ਦੇ ਜਾਂ ਇਹਨਾਂ ਦੇ ਨੁਮਾਇੰਦੇ ਨੇ ਵਿਵਾਦਾਂ ਦੇ ਵਿੱਚ ਘਿਰਦੇ ਰਹੇ, ਜਿਹੜੇ ਸਮੇਂ ਦਰ ਸਮੇਂ ਇਹਨਾਂ ਦੇ ਨਾਲ ਵਿਵਾਦ ਜੁੜਦੇ ਰਹੇ, ਜਾਂ ਇਹ ਸੁਰਖੀਆਂ ਦੇ ਵਿੱਚ ਆਏ ਜਿੱਥੇ ਇਹਨਾਂ ਨੇ ਕੁੱਟਮਾਰ ਕੀਤੀ, ਮੰਦਾ ਚੰਗਾ ਬੋਲਿਆ, ਅਫਸਰਾਂ ਨੂੰ ਦਬਕਾਉਣ ਦਾ ਯਤਨ ਕੀਤਾ। ਸੋ ਇਹ ਸਾਰੀਆਂ ਕਰਤੂਤਾਂ ਜਿਹੜੀਆਂ ਕੋਠੀਆਂ ਨੱਪੀਆਂ ਲੋਕਾਂ ਦੀਆਂ, ਏਸੀ ਚੋਰੀ ਕਰਨ ਦੇ ਇਹਨਾਂ ਤੇ ਦੋਸ਼ ਲੱਗੇ ਨੇ। ਮਹਿਜ਼ 2 ਸਾਲ ਹਾਲੇ ਪੂਰੇ ਨਹੀਂ ਹੋਏ ਇਸ ਸਰਕਾਰ ਦੇ। ਸਾਡਾ ਮੰਤਵ ਇਹਨਾਂ ਦਾ ਭੰਡੀ ਪ੍ਰਚਾਰ ਕਰਨਾ ਨਹੀਂ ਹੈ, ਪਰ ਇਹਨਾਂ ਨੂੰ ਸ਼ੀਸ਼ਾ ਦਿਖਾਉਣਾ ਜ਼ਰੂਰ ਹੈ। ਸਾਡਾ ਮੰਤਵ ਇਹਨਾਂ ਨੂੰ ਇਹ ਨੀਵੇਂ ਦਿਖਾਉਣਾ ਨਹੀਂ ਹੈ, ਪਰ ਇਹਨਾਂ ਦੇ ਬਾਰੇ ਸੱਚ ਦਿਖਾਉਣਾ ਜ਼ਰੂਰ ਹੈ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਵਿਧਾਇਕ, ਜਦੋਂ ਇਹਨਾਂ ਨੇ ਵੋਟਾਂ ਮੰਗੀਆਂ ਸਨ, ਜਦੋਂ ਇਹਨਾਂ ਨੇ ਚੋਣ ਪ੍ਰਚਾਰ ਕੀਤਾ ਸੀਗਾ ਤੇ ਕੀ ਕਿਹਾ ਸੀਗਾ ਕਿ ਅਸੀਂ ਇੱਕ ਅਸੂਲਨ ਇਨਕਲਾਬ ਵਾਲੀ ਸਰਕਾਰ ਚਲਾਵਾਂਗੇ। ਤੇ ਅੱਜ ਜਿਹੜੇ ਦੋਸ਼ ਦੂਜੇ ਰਵਾਇਤੀ ਸਿਆਸਤਦਾਨਾਂ ਤੇ ਲੱਗਦੇ ਰਹੇ ਆ ਤੇ ਉਹਨਾਂ ਦੋਸ਼ਾਂ ਦੇ ਵਿੱਚ ਹੀ ਤੁਹਾਡੇ ਆਪਦੇ ਘਿਰਦੇ ਰਹੇ ਆ। ਅਸਲ ਮਸਲਾ ਜਿਹੜਾ, ਜੇਕਰ ਤੁਸੀਂ ਪੰਜਾਬੀਆਂ ਨੂੰ ਖੜਕਾਉਣਾ ਹੀ ਸੀ, ਜੇਕਰ ਦਬਕਾਉਣਾ ਹੀ ਸੀ, ਤਾਂ ਇਨਕਲਾਬ ਦਾ ਵਾਅਦਾ ਤਾਂ ਨਾ ਕਰਦੇ ਪੰਜਾਬੀਆਂ ਨਾਲ। ਤੁਸੀਂ ਕਹਿੰਦੇ ਰਹੇ ਕਿ ਅਸੀਂ ਤਾਂ ਟਿਕਟਾਂ ਵੇਖ ਕੇ ਦਿੱਤੀਆਂ, ਸਾਡੇ ਜਿਹੜੇ ਲੀਡਰ ਨੇ, ਸਾਡੇ ਜਿਹੜੇ ਉਮੀਦਵਾਰ ਨੇ ਬੜੇ ਪਾਕ ਸਾਫ਼ ਨੇ, ਕਿ ਤੁਸੀਂ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਸਨ ਜਿਨ੍ਹਾਂ ਤੋਂ 1 ਸਾਲ ਵੀ ਚੱਲਿਆ ਨਾ ਗਿਆ ਤੇ ਉਹਨਾਂ ਦੇ ਨਾਲ ਤਰ੍ਹਾਂ ਦੇ ਵਿਵਾਦ ਜੁੜਦੇ ਰਹੇ। ਕੋਈ ਅਧਿਕਾਰੀਆਂ ਨੂੰ ਧਮਕਾ ਰਿਹਾ, ਕੋਈ ਪੱਤਰਕਾਰਾਂ ਨੂੰ ਧਮਕਾ ਰਿਹਾ, ਕੋਈ ਅਫਸਰਾਂ ਨੂੰ ਖੜਕਾ ਰਿਹਾ, ਕੋਈ ਗਾਲਾਂ ਕੱਢ ਰਿਹਾ। ਸੋ ਇਸ ਤਰ੍ਹਾਂ ਦੇ ਬੰਦੇ ਚੁਣ ਕੇ ਤੁਸੀਂ ਪੰਜਾਬੀਆਂ ਵਾਸਤੇ ਬੜੇ ਅਨਮੋਲ ਹੀਰੇ ਭੇਜੇ ਸੀਗੇ, ਟਿਕਟਾਂ ਦਿੱਤੀਆਂ ਸਨ ਕਿ ਤੁਸੀਂ ਇਹਨਾਂ ਨੂੰ ਚੁਣ ਕੇ ਭੇਜੋ। ਔਰ ਅਖੀਰਲੀ ਗੱਲ ਕਿ ਰਾਜਨੀਤੀ 'ਚੋਂ ਆਦਰਸ਼ਵਾਦ ਗਾਇਬ ਕਿਉਂ ਹੋ ਰਿਹਾ, ਲਾਪਤਾ ਕਿਉਂ ਹੋ ਰਿਹਾ? ਔਰ ਇਹ ਅੱਜ ਦਾ ਨਹੀਂ ਹੈ, ਅਕਾਲੀ ਭਾਜਪਾਈਆਂ ਕਾਂਗਰਸੀਆਂ ਨੇ ਵੀ ਕੀਤਾ ਵਾ। ਆਦਰਸ਼ਵਾਦ ਦਾ ਮਤਲਬ ਕਿ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਵਾ ਉਹ ਲੋਕਾਂ ਪ੍ਰਤੀ ਜਵਾਬਦੇਹ ਹੈ, ਤੇ ਅਫਸਰਸ਼ਾਹੀ ਜਿਹਦੇ ਨਾਲ ਉਹਨੇ ਇੱਕਮਿੱਕ ਹੋ ਕੇ ਚੱਲਣਾ ਹੁੰਦਾ, ਉਹਦੇ ਤੋਂ ਹਫ਼ਤਾ ਵਸੂਲੀਆਂ ਕਰਨਾ, ਮਹੀਨੇ ਖਾਣੇ ਨਹੀਂ ਹੁੰਦੇ, ਜਾਂ ਉਹਦੇ ਤੋਂ ਕਮਿਸ਼ਨ ਖਾਣਾ ਨਹੀਂ ਮਸਲਾ ਹੁੰਦਾ। ਅਸਲ ਦੇ ਵਿੱਚ ਰਾਜਨੀਤੀਵਾਨ ਜਿਹੜੇ ਨੇ ਉਹ ਰਾਜਿਆਂ ਵਾਂਗ ਤੇ ਡਿਕਟੇਟਰਾਂ ਵਾਂਗ ਬਿਹੇਵ ਕਿਉਂ ਕਰ ਰਹੇ ਨੇ, ਇੱਕ ਵੱਡਾ ਮਸਲਾ ਹੈ। ਇਹਨਾਂ ਨੂੰ ਇਉਂ ਲੱਗਦਾ ਕਿ ਸ਼ਾਇਦ ਅਸੀਂ ਹਮੇਸ਼ਾ ਹੀ ਸੱਤਾ ਦੇ ਵਿੱਚ ਬਣੇ ਰਹਾਂਗੇ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ, ਸਾਡਾ ਕਿਹੜਾ ਕਿਸੇ ਨੇ ਕੁਝ ਕਰ ਲੈਣਾ ਵਾ। ਇਸ ਅਫਸਰਸ਼ਾਹੀ ਤੇ ਰਾਜਨੀਤੀਵਾਨਾਂ ਦਾ ਜਿਹੜੇ ਆਪਸੀ ਟਕਰਾਅ ਆ, ਇਹਦਾ ਜਿਹੜਾ ਭੁਗਤ ਭੋਗੀ ਆ ਉਹ ਲੋਕ ਆ। ਔਰ ਪੰਜਾਬ ਦੇ ਵਿੱਚ ਪਹਿਲਾਂ ਵੀ ਬੜੇ ਲੰਬੇ ਸਮੇਂ ਤੱਕ ਲੋਕਾਂ ਨੇ ਇਸ ਭੁਗਤ ਭੋਗੀ ਨੂੰ ਭੋਗਿਆ, ਤੇ ਉਹਦੇ ਵਿੱਚ ਅਫਸਰਸ਼ਾਹਾਂ, ਨੌਕਰਸ਼ਾਹਾਂ ਤੇ ਸਿਆਸਤਦਾਨਾਂ ਦਾ ਨੁਕਸਾਨ ਬਹੁਤ ਘੱਟ ਹੋਇਆ, ਪਰ ਉਹਦੇ ਭੁਗਤ ਭੋਗੀ, ਉਹਦਾ ਖਮਿਆਜ਼ਾ ਭੁਗਤਣਾ ਪਿਆ ਆਮ ਆਵਾਮ ਨੂੰ, ਆਮ ਬਸ਼ਿੰਦਿਆਂ ਨੂੰ, ਆਮ ਲੋਕਾਂ ਨੂੰ। ਸੋ ਮਸਲਾ ਸਿਰਫ ਜਿਹੜਾ ਵਿਧਾਇਕਾਂ ਵੱਲੋਂ ਕੀਤੀਆਂ ਜਾ ਰਹੀਆਂ ਆਪ ਹੁਦਰੀਆਂ ਜਾਂ ਵਧੀਕੀਆਂ ਦਾ ਨਹੀਂ ਹੈ। ਮਸਲਾ ਤਾਂ ਇਹ ਵੀ ਹੈ ਕਿ ਜਿਸ ਰਾਜਨੀਤੀ ਨੂੰ ਭੰਡ ਕੇ, ਜਿਸ ਸਿਆਸਤ ਨੂੰ ਭੰਡ ਕੇ ਤੁਸੀਂ ਸੱਤਾ ਹਾਸਲ ਕੀਤੀ, ਤੁਸੀਂ ਉਸੇ ਨਕਸ਼ੇ ਕਦਮ ਤੇ ਚੱਲ ਹੀ ਨਹੀਂ ਰਹੇ, ਸਗੋਂ ਉਸ ਤੋਂ 2 ਕਦਮ ਅੱਗੇ ਲੰਘ ਰਹੇ ਹੋ। ਉਸ ਅਸੂਲ ਤੇ ਉਸ ਵਾਅਦੇ ਦਾ ਕੀ ਬਣਿਆ ਜਿਹੜਾ ਤੁਸੀਂ ਲੋਕਾਂ ਦੇ ਨਾਲ ਕਰਕੇ ਸੱਤਾ ਦੇ ਵਿੱਚ ਆਏ ਸੀ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਹ ਨਹੀਂ, ਇਹਨਾਂ ਸਾਰੇ ਵਿਧਾਇਕਾਂ ਮੰਤਰੀਆਂ ਦੇ ਵਿੱਚ ਜੋ ਮਾਮਲੇ ਜੁੜੇ, ਜੋ ਦੋਸ਼ ਲੱਗੇ, ਕਈਆਂ ਤੇ ਪ੍ਰੂਵ ਹੋ ਗਏ, ਕਈਆਂ ਤੇ ਹੋ ਰਹੇ ਆ, ਔਰ ਜਿਹੜੇ ਦੋਸ਼ਾ ਲਾਏ ਆ ਕਿਸੇ ਨਾਲ ਪੁਲਿਸ ਜਨਤਕ ਤੌਰ ਤੇ ਬਹਿਸ ਕਰਨ ਦੇ, ਕਿ ਕੋਈ ACP ਨਾਲ ਬਹਿਸ ਕਰ ਰਿਹਾ, ਕੋਈ ਪੁਲਿਸ ਨਾਲ ਬਹਿਸ ਕਰ ਰਿਹਾ, ਇਹ ਸਿਰਫ ਇਹ ਨਹੀਂਗਾ ਕਿ ਸੱਤਾ ਦਾ ਜਿਹੜਾ ਅਨਾੜੀਪਣ ਹੈ, ਇੱਕ ਧੌਂਸ ਦਿਖਾਉਣ ਦਾ ਯਤਨ ਹੈ, ਇੱਕ ਹੰਕਾਰੀ ਮਾਦੇ ਦੇ ਨਾਲ ਦੂਜਿਆਂ ਉੱਤੇ ਆਪਣਾ ਕਾਬੂ ਪਾਉਣ ਦਾ, ਆਪਣੀ ਸੱਤਾ ਦਾ ਡਰ ਦਿਖਾਉਣ ਦਾ ਯਤਨ ਹੈ, ਜਿਹੜਾ ਕਿ ਪੰਜਾਬੀਆਂ ਨੇ ਨਾ ਤਾਂ ਕਦੇ ਬਰਦਾਸ਼ਤ ਕੀਤਾ ਵਾ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ।